ਸਤਿ ਸ਼੍ਰੀ ਅਕਾਲ ਟੀਵੀ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਪ੍ਰੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਦਿੱਲੀ ਚੋਣਾਂ ਨੇ ਵਧਾਇਆ ਸਿਆਸੀ ਤਾਪਮਾਨ, ਸਿਆਸਤਦਾਨਾਂ ਵੱਲੋਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਪੂਰੀ ਕੋਸ਼ਿਸ਼। ਅਮਿਤ ਸ਼ਾਹ ਦੇ ਆਰੋਪਾਂ ਦਾ ਕੇਜਰੀਵਾਲ ਵੱਲੋਂ ਜਵਾਬ। ਅਮਿਤ ਸ਼ਾਹ ਨੇ ਕਿਹਾ ਦਿੱਲੀ ਵਿੱਚ ਵਾਈਫਾਈ ਲੱਭਦਿਆਂ ਮੋਬਾਈਲ ਦੀ ਬੈਟਰੀ ਮੁੱਕੀ। ਕੇਜਰੀਵਾਲ ਨੇ ਦਿੱਤਾ ਜਵਾਬ, ਕਿਹਾ ਫ੍ਰੀ ਵਾਈਫਾਈ ਦੇ ਨਾਲ ਫ੍ਰੀ ਬੈਟਰੀ ਚਾਰਜਿੰਗ ਦਾ ਵੀ ਇੰਤਜ਼ਾਮ ਕੀਤਾ। ਦਿੱਲੀ ਵਿੱਚ 200 ਯੂਨਿਟ ਬਿਜਲੀ ਫ੍ਰੀ। ਦਿੱਲੀ ਚੋਣਾਂ ਵਿੱਚ ਅਕਾਲੀ ਦਲ ਕਿਸਦਾ ਦੇਵੇਗਾ ਸਾਥ। ਦਿੱਲੀ ਕਮੇਟੀ ਦੀ ਮੀਟਿੰਗ ਰਹੀ ਬੇਸਿੱਟਾ। ਦਿੱਲੀ ਦੇ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ ਤੇ ਛੱਡੀ ਟੇਕ। ਸੁਖਬੀਰ ਦੇ ਫੈਸਲੇ ਮੁਤਾਬਕ ਚੁੱਕਣਗੇ ਅਗਲਾ ਕਦਮ। ਬਹਿਬਲ ਕਲਾਂ ਗੋਲੀकांड ਦੇ ਮੁੱਖ ਗਵਾਹ ਦੀ ਮੌਤ ਤੋਂ ਬਾਅਦ ਸਵਾਲਾਂ ਤੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਆਏ ਸਾਹਮਣੇ। ਸੁਖਬੀਰ ਬਾਦਲ ਤੇ ਲਗਾਏ ਇਲਜ਼ਾਮ, ਕਿਹਾ ਸੁਖਬੀਰ ਸਿਆਸਤਕਾਰ ਉਹਨਾਂ ਨੂੰ ਫਸਾਉਣ ਦੀ ਕਰ ਰਹੇ ਨੇ ਕੋਸ਼ਿਸ਼। ਸੁਖਦੇਵ ਸਿੰਘ ਢੀਂਡਸਾ, ਬਲਵੰਤ ਸਿੰਘ ਰਾਮੂਵਾਲੀਆ ਤੇ ਮਨਜੀਤ ਸਿੰਘ ਜੀਕੇ ਨੇ ਬਾਦਲ ਪਰਿਵਾਰ ਖਿਲਾਫ ਕੀਤੀ ਬਗਾਵਤ ਤੇਜ਼। ਕਿਹਾ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਛੁਡਾਉਣਾ ਮੁੱਖ ਮਕਸਦ। ਟਕਸਾਲੀਆਂ ਨਾਲ ਵੀ ਰਾਬਤਾ ਕਾਇਮ ਕਰਨ ਦੀਆਂ ਦੱਸੀਆਂ ਸੰਭਾਵਨਾਵਾਂ। ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਲਗਾਏ ਕੇਂਦਰ ਸਰਕਾਰ ਦੀਆਂ ਹਦਾਇਤਾਂ ਤੇ ਕੰਮ ਕਰਨ ਦੇ ਆਰੋਪ। ਕਿਹਾ ਕੱਲ ਸਰਬ ਪਾਰਟੀ ਮੀਟਿੰਗ ਵਿੱਚ ਪਾਣੀਆਂ ਨੂੰ ਲੈ ਕੇ ਪਾਸ ਕੀਤਾ ਗਿਆ ਮਤਾ ਪੰਜਾਬ ਲਈ ਘਾਤਕ। ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਝੱਲਣਾ ਪਵੇਗਾ ਭਾਰੀ ਨੁਕਸਾਨ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਦਿੱਲੀ ਵਿਧਾਨ ਸਭਾ ਚੋਣਾਂ ਸਿਰ ਤੇ ਨੇ ਤੇ ਇਹਨਾਂ ਚੋਣਾਂ ਵਿੱਚ ਅਹਿਮ ਮੁਕਾਬਲਾ ਬੀਜੇਪੀ ਤੇ ਆਮ ਆਦਮੀ ਪਾਰਟੀ ਵਿੱਚ ਦੇਖਣ ਵਾਲਾ ਹੋਵੇਗਾ। ਦੋਵੇਂ ਪਾਰਟੀਆਂ ਇੱਕ ਦੂਜੇ ਨੂੰ ਸਖਤ ਟੱਕਰ ਦੇ ਰਹੀਆਂ ਨੇ ਤੇ ਚੋਣ ਪ੍ਰਚਾਰ ਕਰ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਇਸੇ ਚੋਣ ਪ੍ਰਚਾਰ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਜਨਤਾ ਨੂੰ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਇਲਜ਼ਾਮ ਲਗਾਇਆ ਹੈ। ਇਸ ਤੋਂ ਬਾਅਦ ਅਮਿਤ ਸ਼ਾਹ ਦੇ ਇੱਕ ਇਲਜ਼ਾਮ ਦਾ ਕੇਜਰੀਵਾਲ ਨੇ ਟਵੀਟ ਕਰ ਜਵਾਬ ਦਿੱਤਾ। ਅਮਿਤ ਸ਼ਾਹ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ, ਕੇਜਰੀਵਾਲ ਜੀ ਨੇ ਕਿਹਾ ਸੀ ਕਿ ਪੂਰੀ ਦਿੱਲੀ ਵਿੱਚ ਫ੍ਰੀ ਵਾਈਫਾਈ ਕਰ ਦਿਆਂਗਾ। ਉਹਨਾਂ ਕਿਹਾ ਕਿ ਮੈਂ ਰਾਹ ਵਿੱਚ ਵਾਈਫਾਈ ਲੱਭਦੇ ਹੋਏ ਆਇਆ, ਬੈਟਰੀ ਖਤਮ ਹੋ ਗਈ ਪਰ ਵਾਈਫਾਈ ਨਹੀਂ ਮਿਲਿਆ। ਇਸੇ ਕੇਜਰੀਵਾਲ ਨੇ ਟਵੀਟ ਕਰ ਜਵਾਬ ਦਿੱਤਾ, ਸਰ ਅਸੀਂ ਫ੍ਰੀ ਵਾਈਫਾਈ ਦੇ ਨਾਲ ਫ੍ਰੀ ਬੈਟਰੀ ਚਾਰਜਿੰਗ ਦਾ ਵੀ ਇੰਤਜ਼ਾਮ ਕਰ ਦਿੱਤਾ ਹੈ। ਦਿੱਲੀ ਵਿੱਚ 200 ਯੂਨਿਟ ਬਿਜਲੀ ਫ੍ਰੀ ਹੈ। ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ਜ਼ਰਾ ਦੱਸੋ ਕਿ ਕਿੰਨੇ ਸਕੂਲ ਬਣਾਏ। 15 ਲੱਖ ਸੀਸੀਟੀਵੀ ਕੈਮਰੇ ਲਗਾਉਣ ਦੀ ਗੱਲ ਕੀਤੀ ਸੀ ਤੇ ਕੁਝ ਹੀ ਸੀਸੀਟੀਵੀ ਲਗਾ ਕੇ ਜਨਤਾ ਨੂੰ ਬੇਵਕੂਫ ਬਣਾ ਰਹੇ ਹੋ। ਇਸ ਤੇ ਕੇਜਰੀਵਾਲ ਨੇ ਕਿਹਾ, ਮੈਨੂੰ ਖੁਸ਼ੀ ਹੈ ਤੁਹਾਨੂੰ ਕੁਝ ਸੀਸੀਟੀਵੀ ਕੈਮਰੇ ਤਾਂ ਦਿਖਾਈ ਦਿੱਤੇ। ਕੁਝ ਦਿਨ ਪਹਿਲਾਂ ਤਾਂ ਤੁਸੀਂ ਕਿਹਾ ਸੀ ਕਿ ਇੱਕ ਵੀ ਕੈਮਰਾ ਨਹੀਂ ਲੱਗਾ। ਨਾਲ ਹੀ ਉਹਨਾਂ ਕਿਹਾ ਕਿ ਕੁਝ ਸਮਾਂ ਦਿਓ, ਤੁਹਾਨੂੰ ਸਕੂਲ ਵੀ ਨਜ਼ਰ ਆਉਣਗੇ। श्रीमान केजरीवाल जी, आपने कहा था पूरी दिल्ली में युवाओं के लिए मैं फ्री वाईफाई कर दूंगा। मैं अभी 3 सभाएं कर आया हूं। रास्ते में वाईफाई ढूंढते ढूंढते बैटरी खत्म हो गई मगर वाईफाई नहीं। आपके 5 साल समाप्त हुए हैं। मैं पूछना चाहता हूं, आपने कहा था कि हम 1000 नए स्कूल बनाएंगे, जरा एड्रेस दिल्ली की जनता को दे दीजिए। आप मुझे बताओ भाई, आपके यहाँ नए स्कूल बने हैं क्या? जोर से बोलो, बने हैं? 20 कॉलेज बनाने का कहा था, एक भी कॉलेज खुली है? 15 लाख सीसीटीवी कैमरा लगाने के लिए कहा था। मैं पूछना चाहता हूं, ये 15 लाख सीसीटीवी कैमरा कहां है? कहां है भाई? 15-20 हजार लगाए और फोटो खिंचवा दी केजरीवाल जी। दिल्ली की जनता सब जानती। आज तक कभी ऐसा नहीं हुआ कोई पार्टी आके कहे कि जी हमने आपकी बिजली सस्ती कर दी इसलिए वोट दे दो। क्या आके कहते हैं मैं जाट हूं, जाट सारे मेरे को दो। मैं बनिया हूं, बनिया सारे मेरे को दो। मैं मुसलमान हूं, मुसलमान सारे दो। मैं हिंदू हूं, हिंदू सारे मुझे दो। ऐसे ही कहते हैं ना। मुझे बहुत खुशी है, भारतीय जनता पार्टी हरियाणा में जब जाती है जाट नॉन जाट की बात करके वोट मांगती है। महाराष्ट्र में जब जाती है मराठा नॉन मराठा के नाम पे वोट मांगती है। वो गुजरात जब जाती है पटेल नॉन पटेल हिंदू मुसलमान के नाम पे वोट मांगती है। कल अमित शाह जी दिल्ली आए थे। दिल्ली आके उन्होंने जब अपना भाषण दिया, मुझे उनका भाषण सुन के बहुत अच्छा लगा। उन्होंने अपने भाषण में स्कूल की बात करी, उन्होंने अपने भाषण में कच्ची कॉलोनियों की बात करी, उन्होंने अपने भाषण में अस्पताल की बात करी। आप लोगों ने राजनीति तो बदल दी कम से कम। दिल्ली के अंदर काम की बात चलेगी। अब गलत तो नहीं कह रहे जी?
ਉਧਰ ਅੱਜ ਦਿੱਲੀ ਵਿੱਚ ਅਕਾਲੀ ਦਲ ਦੀ ਦਿੱਲੀ ਇਕਾਈ ਦੀ ਮੀਟਿੰਗ ਰੱਖੀ ਗਈ ਸੀ, ਜਿਸ ਵਿੱਚ ਬੀਜੇਪੀ ਦਾ ਸਾਥ ਛੱਡਣ ਤੋਂ ਬਾਅਦ ਇਕਾਈ ਕੋਈ ਫੈਸਲਾ ਨਹੀਂ ਲੈ ਸਕੀ ਤੇ ਇਹ ਮੀਟਿੰਗ ਬੇਨਤੀਜਾ ਹੀ ਰਹੀ। ਦਿੱਲੀ ਵਿੱਚ ਮੀਟਿੰਗ ਦੀ ਨੁਮਾਇੰਦਗੀ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ। ਮੀਟਿੰਗ ਖਤਮ ਹੋਣ ਤੋਂ ਬਾਅਦ ਸਿਰਸਾ ਨੇ ਕਿਹਾ ਕਿ ਗੱਠਜੋੜ ਨੂੰ ਲੈ ਕੇ ਕੋਈ ਫੈਸਲਾ ਨਹੀਂ ਹੋ ਸਕਿਆ ਤੇ ਹੁਣ ਇਸ ਦਾ ਫੈਸਲਾ ਆਲਾ ਹਾਈ ਕਮਾਨ ਤੇ ਛੱਡ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੀ ਕੋਈ ਫੈਸਲਾ ਲੈਣਗੇ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਅਕਾਲੀ ਮੈਂਬਰ ਆਪਸ ਵਿੱਚ ਹੀ ਭਿੜ ਗਏ। ਕੁਝ ਮੈਂਬਰ ਬੀਜੇਪੀ ਦਾ ਸਾਥ ਦੇਣ ਤੇ ਕੁਝ ਸਾਥ ਨਾ ਦੇਣ ਦੀ ਗੱਲ ਤੇ ਆਪਸ ਵਿੱਚ ਭਿੜੇ। ਦਿੱਲੀ ਦੇ ਅਕਾਲੀ ਦਲ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਦਾ ਅਸਰ ਅਗਲੇ ਸਾਲ ਹੋਣ ਵਾਲੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੇ ਵੀ ਪਵੇਗਾ। 8 ਫਰਵਰੀ ਨੂੰ ਦਿੱਲੀ ਵਿੱਚ ਚੋਣਾਂ ਹੋਣੀਆਂ ਨੇ, ਜਿਸ ਨੂੰ ਲੈ ਕੇ ਅਕਾਲੀ ਦਲ ਕਿਸ ਪਾਰਟੀ ਨਾਲ ਗੱਠਜੋੜ ਕਰੇਗਾ, ਇਸ ਵਿੱਚ ਅਜੇ ਵੀ ਸਸਪੈਂਸ ਬਰਕਰਾਰ ਹੈ। ਦਿੱਲੀ ਦੀਆਂ ਚੋਣਾਂ ਵਿੱਚ ਪੰਜਾਬ ਦੀ ਭੂਮਿਕਾ ਵੀ ਸਾਫ਼ ਦਿਖਾਈ ਦੇ ਰਹੀ ਹੈ। ਕਾਂਗਰਸ ਤੇ ਭਾਜਪਾ ਤੋਂ ਬਾਅਦ ਪੰਜਾਬ ਦੇ ਆਪ ਆਗੂ ਵੀ ਦਿੱਲੀ ਵਿੱਚ ਡੇਰਾ ਲਗਾ ਚੁੱਕੇ ਨੇ। ਇਹ ਆਗੂ ਦਿੱਲੀ ਦੇ ਸਿੱਖ ਤੇ ਪੰਜਾਬੀ ਖੇਤਰਾਂ ਵਿੱਚ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਵਿੱਚ ਜੁਟ ਗਏ ਨੇ। ਪੰਜਾਬ ਆਪ ਦੇ ਪ੍ਰਧਾਨ ਭਗਵੰਤ ਮਾਨ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਸਮੇਤ ਕਈ ਆਗੂ ਦਿੱਲੀ ਵਿੱਚ ਸਰਗਰਮ ਹੋ ਚੁੱਕੇ ਨੇ। आपने कभी आप देखना टीवी पर, हम तो बिल्कुल पास में रहते हैं, मिलते रहते हैं। अमित शाह और मोदी की तो चाल देखना, चाल। पंजाबी कहावत है कि आकते खुदा व बैर होता है। हंकार नहीं करना चाहिए आदमी को, इनमें हंकार है। कैसे चलते? एक दिन ऑल पार्टी मीटिंग थी, मोदी जी आ रहे थे मेरी तरफ ऐसे, मैंने कहा आराम से आओ सर, कबड्डी का खेलने से आराम से चलो ना। ये अहंकार की है, ये डिक्टेटरशिप वाली चाल है। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸਟਾਰ ਪ੍ਰਚਾਰਕ ਬਣਾਇਆ ਹੈ, ਪਰ ਉਹਨਾਂ ਵੱਲੋਂ ਪ੍ਰਚਾਰ ਕਰਨ ਦੀ ਉਮੀਦ ਬਹੁਤ ਘੱਟ ਹੈ। ਉਹ 7 ਮਹੀਨਿਆਂ ਤੋਂ ਚੁੱਪ ਨੇ। ਪਾਰਟੀ ਤੇ ਮੀਡੀਆ ਤੋਂ ਦੂਰੀ ਬਣਾਏ ਬੈਠੇ ਸਿੱਧੂ ਤੇ ਉਹਨਾਂ ਦਾ ਪਰਿਵਾਰ ਇਸ ਬਾਰੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ। ਨਜ਼ਦੀਕੀਆਂ ਮੁਤਾਬਕ ਅਜੇ ਤੱਕ ਦਿੱਲੀ ਚੋਣਾਂ ਵਿੱਚ ਪ੍ਰਚਾਰ ਨੂੰ ਲੈ ਕੇ ਕੋਈ ਸਮਾਗਮ ਨਹੀਂ ਬਣਿਆ ਤੇ ਨਾ ਹੀ ਇਸ ਬਾਰੇ ਕੋਈ ਚਰਚਾ ਹੋਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਵਿਵਾਦ ਤੋਂ ਬਾਅਦ ਸਿੱਧੂ ਚੁੱਪ ਨੇ। 9 ਨਵੰਬਰ 2019 ਨੂੰ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਮੌਕੇ ਜਦੋਂ ਪਾਕਿਸਤਾਨ ਗਏ ਸਨ ਤਾਂ ਉੱਥੋਂ ਦੇ ਮੰਚ ਤੇ ਖੂਬ ਗਰਜੇ ਸਨ। ਪਾਕਿਸਤਾਨ ਤੋਂ ਵਾਪਸ ਆਉਣ ਤੇ ਗੁਰੂ ਪਰਬ ਦੇ ਦਿਨ ਉਹ ਆਪਣੇ ਵਿਧਾਨ ਸਭਾ ਹਲਕੇ ਵਿੱਚ ਸਥਿਤ ਗੁਰਦੁਆਰਾ ਨਾਨਕਸਰ ਸਾਹਿਬ ਵੇਰਕਾ ਵਿੱਚ ਕਰਤਾਰਪੁਰ ਲਾਂਘੇ ਲਈ ਸ਼ੁਕਰਾਨੇ ਦੀ ਅਰਦਾਸ ਕਰਨ ਪਹੁੰਚੇ, ਪਰ ਇਸ ਦੌਰਾਨ ਵੀ ਉਹ ਚੁੱਪ ਰਹੇ। ਕੁਝ ਮਹੀਨੇ ਪਹਿਲਾਂ ਉਹ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਪਹੁੰਚੇ, ਆਪਣੇ ਵਿਧਾਨ ਸਭਾ ਹਲਕੇ ਦੇ ਕੁਝ ਸਮਾਗਮਾਂ ਵਿੱਚ ਵੀ ਗਏ, ਪਰ ਮੀਡੀਆ ਤੋਂ ਦੂਰੀ ਬਣਾਈ ਰੱਖੀ। ਬਹਿਬਲ ਕਲਾਂ ਗੋਲੀकांड ਦੇ ਮੁੱਖ ਗਵਾਹ ਦੀ ਮੌਤ ਤੋਂ ਬਾਅਦ ਸਵਾਲਾਂ ਤੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਮੀਡੀਆ ਸਾਹਮਣੇ ਆਏ। ਉਹਨਾਂ ਪੂਰੇ ਵਿਵਾਦ ਲਈ ਸੁਖਬੀਰ ਬਾਦਲ ਨੂੰ ਨਿਸ਼ਾਨੇ ਤੇ ਲਿਆ। ਕੈਪਟਨ ਦੇ ਵਜ਼ੀਰਾਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਸਿਆਸੀ ਜ਼ਮੀਨ ਖੁਸਦੀ ਦੇਖ ਸੁਖਬੀਰ ਬਾਦਲ ਨੇ ਦਿਮਾਗੀ ਸੰਤੁਲਨ ਗਵਾ ਲਿਆ ਹੈ, ਜਿਸ ਕਾਰਨ ਉਹ ਬੇਬੁਨਿਆਦ ਬਿਆਨਬਾਜ਼ੀ ਕਰ ਰਿਹਾ ਹੈ ਤੇ ਬਿਆਨਬਾਜ਼ੀ ਦਾ ਆਧਾਰ ਉਸ ਧਾਰਮਿਕ ਮਸਲੇ ਨੂੰ ਬਣਾ ਰਿਹਾ ਹੈ ਜਿਸ ਵਿੱਚ ਸੁਖਬੀਰ ਨੇ ਖੁਦ ਸਰਕਾਰ ਵਿੱਚ ਰਹਿੰਦਿਆਂ ਕੁਝ ਨਹੀਂ ਸੀ ਕੀਤਾ। ਕਾਂਗੜ ਨੇ ਕਿਹਾ ਕਿ ਉਹ ਸੁਰਜੀਤ ਸਿੰਘ ਜਾਂ ਉਸਦੇ ਕਿਸੇ ਪਰਿਵਾਰਕ ਮੈਂਬਰ ਨੂੰ ਨਿੱਜੀ ਤੌਰ ਤੇ ਨਹੀਂ ਮਿਲੇ ਤੇ ਨਾ ਹੀ ਕਦੀ ਉਹਨਾਂ ਨਾਲ ਫੋਨ ਤੇ ਗੱਲ ਕੀਤੀ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸੰਬੰਧੀ ਸੁਖਬੀਰ ਬਾਦਲ ਨੇ ਅੱਜ ਤੱਕ ਕਦੇ ਬਹਿਬਲ ਜਾ ਕੇ ਅਫਸੋਸ ਨਹੀਂ ਪ੍ਰਗਟਾਇਆ ਤੇ ਅੱਜ ਇਹ ਸਿਰਫ ਸਿਆਸੀ ਲਾਹਾ ਲੈਣ ਲਈ ਝੂਠੀ ਬਿਆਨਬਾਜ਼ੀ ਕਰ ਰਿਹਾ ਹੈ। ਇਸ ਮੌਕੇ ਬੋਲਦਿਆਂ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਸੁਖਬੀਰ ਤੇ ਉਸਦੇ ਚਮਚਿਆਂ ਨੂੰ ਸਾਡੇ ਨਾਲ ਨਿੱਜੀ ਖੁੰਦਕ ਹੈ, ਜਿਸ ਕਾਰਨ ਉਹ ਬਿਨਾਂ ਕਿਸੇ ਆਧਾਰ ਤੇ ਉਹਨਾਂ ਦਾ ਨਾਮ ਇਸ ਮਾਮਲੇ ਵਿੱਚ ਉਛਾਲ ਰਹੇ ਨੇ। ਕੱਲ ਜੋ ਸੁਖਬੀਰ ਬਾਦਲ ਨੇ ਬਹਿਬਲ ਕਲਾਂ ਕਾਂਡ ਦੇ ਵਿੱਚ ਜਾ ਕੇ ਜੋ ਮੇਰੇ ਤੇ ਔਰ ਮੇਰੇ ਸਾਥੀ ਐਮਐਲਏ ਕੁਸ਼ਲਦੀਪ ਸਿੰਘ ਢਿੱਲੋਂ ਤੇ ਦੋਸ਼ ਲਾਏ ਆ ਬੇਅਦਬੀ ਦੇ ਸੰਬੰਧ ਵਿੱਚ, ਜੋ ਉੱਥੋਂ ਦੇ ਸਾਬਕਾ ਸਰਪੰਚ ਦੀ ਮੌਤ ਹੋਈ ਹੈ, ਉਸ ਵਿੱਚ ਉਹਨਾਂ ਨੇ ਕਿਹਾ ਗਿਆ ਵੀ ਇਹ ਉਸ ਤੇ ਬੜਾ ਪ੍ਰੈਸ਼ਰ ਸੀ। ਇਹ ਦੋਹੇ ਮੰਤਰੀ ਨੇ ਤੇ ਐਮਐਲਏ ਸਾਹਿਬ ਨੇ ਉਸ ਤੇ ਪ੍ਰੈਸ਼ਰ ਪਾਇਆ, ਇਸ ਕਰਕੇ ਉਹਦੀ ਮੌਤ ਹੋਈ ਹੈ। ਪਰ ਅੱਜ ਅਸੀਂ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ, ਪਹਿਲੀ ਗੱਲ ਤਾਂ ਸੁਖਬੀਰ ਸਿੰਘ ਬਾਦਲ ਨੂੰ ਉਹ ਬਹਿਬਲ ਕਲਾਂ ਪਿੰਡ ਜਿੱਥੇ ਉਹ ਪਾਰਲੀਮੈਂਟ ਲੜਦਾ ਹੋਵੇ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੋਵੇ, ਉਹਨੂੰ 5 ਸਾਲਾਂ ਬਾਅਦ ਹੁਣ ਯਾਦ ਆਇਆ ਬਹਿਬਲ ਕਲਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ। ਪਹਿਲਾ ਕੁਐਸਚਨ ਦਾ ਸਾਡਾ ਇਹ ਹੈ। ਦੂਜੀ ਗੱਲ, ਜਿਹੜਾ ਸੁਰਜੀਤ ਸਿੰਘ ਹੈ ਜਿਹੜਾ ਗਵਾਹ ਬਣਿਆ ਸੀ, ਅਸੀਂ ਪ੍ਰਮਾਤਮਾ ਮੂਹਰੇ ਅਰਦਾਸ ਕਰਦੇ ਹਾਂ ਵੀ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਗਵਾਹ ਬਣਿਆ ਹੋਵੇ ਤੇ ਕਾਂਗਰਸ ਪਾਰਟੀ ਇਸ ਕੇਸ ਦੀ ਮਦਈ ਹੋਵੇ, ਅਸੀਂ ਉਸ ਪਰਿਵਾਰ ਦੇ ਉਸ ਗਏ ਹੋਏ ਪ੍ਰਾਨੀ ਦੇ ਸੀਸ ਝੁਕਾਉਣੇ ਆ ਜਿਹਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹੋ ਕੇ, ਜਿਹੜੇ ਦੋਸ਼ੀ ਸੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਤੇ ਸਾਰੇ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਸੀ, ਉਹਨੇ ਇੱਕ ਖੜ ਕੇ ਇੱਕ ਸਿੱਖੀ ਦਾ ਇੱਕ ਜਿਹੜਾ
ਮਜ਼ਬੂਤੀ ਨਾਲ ਗਵਾਹ ਪੇਸ਼ ਹੋਇਆ ਸੀ ਉਹ ਚਲਿਆ ਗਿਆ, ਉਹਦਾ ਵੀ ਸਾਨੂੰ ਦਰਦ ਹੈ। ਤੇ ਜੇ ਸੁਖਬੀਰ ਸਿੰਘ ਬਾਦਲ ਅੱਜ ਇਹ ਗੱਲਾਂ ਕਰਨ, ਇੱਥੋਂ ਪਤਾ ਲੱਗਦਾ ਵੀ ਉਹ ਆਪਣਾ ਸੰਤੁਲਨ ਗਵਾ ਚੁੱਕਿਆ। ਸੁਖਬੀਰ ਬਾਦਲ ਉਹਦੇ ਜਿਹੜੇ ਚਮਚੇ ਐਡਵਾਈਜ਼ਰ ਹੈ ਉਹਨਾਂ ਦੇ ਮਗਰ ਲੱਗ ਕੇ ਅੱਜ ਬਿਲਕੁਲ ਆਸਾ ਪਾਸਾ ਹੁਣ ਉਹ ਇੱਕ ਰਕਸ਼ੇ ਦੀਆਂ ਤੇ ਤਾਂਗੇ ਦੀਆਂ ਸਵਾਰੀਆਂ ਰਹਿ ਚੁੱਕੇ ਨੇ। ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਅੱਜ ਲੁਧਿਆਣਾ ਪਹੁੰਚੇ। ਇਸ ਮੌਕੇ ਉਹਨਾਂ ਆਪਣੇ ਵਿਚਾਰ ਵਰਕਰਾਂ ਨਾਲ ਸਾਂਝੇ ਕੀਤੇ। ਇਸ ਮੌਕੇ ਉਹਨਾਂ ਨਾਲ ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਸਾਬਕਾ ਮੰਤਰੀ ਰਹਿ ਚੁੱਕੇ ਬਲਵੰਤ ਸਿੰਘ ਰਾਮੂਵਾਲੀਆ ਵੀ ਮੌਜੂਦ ਰਹੇ। ਇਸ ਮੌਕੇ ਇਹਨਾਂ ਆਗੂਆਂ ਨੇ ਕਿਹਾ ਕਿ ਫਿਲਹਾਲ ਸਾਡਾ ਕੋਈ ਸਿਆਸੀ ਪਾਰਟੀ ਖੜੀ ਕਰਨ ਦਾ ਟੀਚਾ ਨਹੀਂ ਹੈ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾ ਟੀਚਾ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣਾ ਤੇ ਭ੍ਰਿਸ਼ਟ ਮੈਂਬਰਾਂ ਤੋਂ ਖਾਲੀ ਕਰਵਾਉਣਾ ਹੈ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਸਜੀਪੀਸੀ ਦੀ ਗੋਲਕ ਤੇ ਜੋ ਲੋਕ ਕਬਜ਼ਾ ਕਰੀ ਬੈਠੇ ਨੇ, ਸਭ ਤੋਂ ਪਹਿਲਾ ਟੀਚਾ ਉਹਨਾਂ ਨੂੰ ਆਜ਼ਾਦ ਕਰਵਾਉਣਾ ਹੀ ਹੈ। ਉਹਨਾਂ ਕਿਹਾ ਕਿ ਉਹ ਉਹਨਾਂ ਆਗੂਆਂ ਤੇ ਵਰਕਰਾਂ ਨੂੰ ਲਾਮਬੰਦ ਕਰ ਰਹੇ ਨੇ ਜਿਨ੍ਹਾਂ ਨੂੰ ਅਕਾਲੀ ਦਲ ਵੱਲੋਂ ਨਜ਼ਰਅੰਦਾਜ਼ ਕੀਤਾ ਗਿਆ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਜੇਕਰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਟਕਸਾਲੀ ਆਗੂ ਕੋਈ ਧਿਰ ਬਣਾਉਂਦੇ ਨੇ ਤਾਂ ਇਸ ਬਾਰੇ ਉਹ ਵਿਚਾਰ ਕਰਨਗੇ। ਉਹਨਾਂ ਕਿਹਾ ਕਿ ਅਕਾਲੀ ਦਲ ਵਿੱਚ ਹੁਣ ਸਾਹ ਘੁੱਟਣ ਲੱਗ ਗਿਆ ਸੀ ਕਿਉਂਕਿ ਅਕਾਲੀ ਦਲ ਸਿਰਫ ਬਾਦਲਾਂ ਦੀ ਜਾਇਦਾਦ ਬਣ ਕੇ ਰਹਿ ਗਿਆ ਹੈ। ਛੱਡਣ ਦਾ ਕਾਰਨ ਕੀ ਹੈ ਅਕਾਲੀ ਦਲ? ਮੈਂ ਤਾਂ ਨਹੀਂ ਛੱਡਿਆ ਅਕਾਲੀ ਦਲ, ਮੈਂ ਅਕਾਲੀ ਦਲ ਨਹੀਂ ਛੱਡਿਆ, ਮੈਨੂੰ ਤਾਂ ਕੱਢਿਆ ਜੀ, ਮੈਨੂੰ ਸਸਪੈਂਡ ਕੀਤਾ, ਕੱਢਿਆ ਵੀ ਨਹੀਂ ਅਜੇ। ਕਾਹਦੇ ਲਈ ਕੀਤਾ? ਕੀ ਕਾਰਨ ਦੇ? ਕਹਿੰਦੇ ਇਹ ਕਿਉਂ ਕਹਿੰਦੇ ਹੋ ਵੀ ਸੁਧਾਰ ਕਰੋ ਇਹਦੇ ਚ। ਅਸੀਂ ਵਿੱਚ ਬੈਠ ਕੇ ਇਹੀ ਕਿਹਾ ਨਾ ਉਹਨਾਂ ਨੂੰ ਕਿ ਹਾਰ ਕੇ ਸ਼੍ਰੋਮਣੀ ਅਕਾਲੀ ਦਲ ਤੇ ਪ੍ਰਧਾਨ ਅਸਤੀਫਾ ਦੇਵੇ। ਹਰੇਕ ਪਾਰਟੀ ਦਿੰਦੀ ਹੈ ਤੇ ਸੁਖਬੀਰ ਨੇ ਨਹੀਂ ਅਸਤੀਫਾ ਦਿੱਤਾ। ਕਿਹੋ ਜਿਹੇ ਬਦਲਾਅ ਚਾਹੁੰਦੇ ਸੀ? ਅਸੀਂ ਬਦਲਾਅ ਚਾਹੁੰਦੇ ਵੀ ਜਿਸ ਮਕਸਦ ਲਈ ਸ਼੍ਰੋਮਣੀ ਅਕਾਲੀ ਦਲ ਬਣਿਆ, ਡੈਮੋਕ੍ਰੈਟਿਕ ਢੰਗ ਨਾਲ ਚੱਲੇ ਤੇ ਕਿਸੇ ਦੀ ਉੱਥੇ ਸਹੀ ਨਹੀਂ ਹੈ। ਤੁਸੀਂ ਅੱਜ ਤੋਂ ਪਹਿਲਾਂ ਕਿਉਂ ਨਹੀਂ ਸਾਹਮਣੇ ਆਏ? ਨਾ ਮੈਂ ਪਹਿਲਾਂ ਸਾਹਮਣੇ ਆਇਆ, ਜਦੋਂ ਦਾ ਸੁਖਬੀਰ ਆਇਆ ਉਦੋਂ ਨਹੀਂ ਹੋਈ। ਪਹਿਲੇ ਵੱਡੇ ਬਾਦਲ ਨਾਲ ਤਾਂ ਕੋਈ ਕਿਸੇ ਦਾ ਕੋਈ ਨਹੀਂ ਸੀਗਾ। ਜਿੱਦਣ ਦਾ ਸੁਖਬੀਰ ਆਇਆ ਸਾਡੀ ਅੰਦਰ ਉਦੋਂ ਦੀ ਚੱਲਦੀ ਆ ਰਹੀ ਹੈ। ਜਦੋਂ ਮੈਂ 14 ਤਾਰੀਖ ਨੂੰ ਸਾਡੀ ਹੋਈ ਹੈ ਉਦੋਂ ਮੈਂ ਕਿਹਾ ਸੀਗਾ ਕਿ ਕਿਸੇ ਗੱਲ ਦੀ ਘਬਰਾਉਣ ਦੀ ਲੋੜ ਨਹੀਂ। ਕੋਈ ਕਹੂਗਾ ਅਸੀਂ ਬੀਜੇਪੀ ਨਾਲ ਮਿਲੇ ਹਾਂ, ਕੋਈ ਕਹੂਗਾ ਕਾਂਗਰਸ ਨਾਲ ਮਿਲਿਆ, ਕੋਈ ਕਹੂਗਾ ਕਾਂਗਰਸ ਨੂੰ ਤਕੜੇ ਕਰ ਰਹੇ ਹਾਂ। ਅਸੀਂ ਨਰੋਲ ਤੇ ਨਰੋਲ ਪਹਿਲਾ ਕੰਮ ਹੈ ਸਾਡਾ ਇਮਾਨਦਾਰੀ ਨਾਲ ਕਿ ਜਿਹੜੀ ਸ਼੍ਰੋਮਣੀ ਕਮੇਟੀ ਜਿੱਥੇ ਲੁੱਟੀ ਜਾ ਰਹੀ ਹੈ, ਗੋਲਕ ਲੁੱਟੀ ਜਾ ਰਹੀ ਹੈ, ਉਹਨੂੰ ਰੋਕਿਆ ਜਾਏ ਤੇ ਉਹਨੂੰ ਰੋਕ ਚੰਗੇ ਬੰਦੇ ਉੱਥੇ ਲਿਆਂਦੇ ਜਾਣ ਤਾਂ ਕਿ ਉਹਦਾ ਸੁਧਾਰ ਹੋ ਸਕੇ। ਉਧਰ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀ ਆਪਣੀ ਪੜਾਸ ਅਕਾਲੀ ਦਲ ਤੇ ਕੱਢਦਿਆਂ ਕਿਹਾ ਕਿ ਐਸਜੀਪੀਸੀ ਨੂੰ ਇੱਕ ਪਰਿਵਾਰ ਦੇ ਕਬਜ਼ੇ ਚੋਂ ਛੁਡਾਉਣਾ ਉਹਨਾਂ ਦਾ ਮੁੱਖ ਟੀਚਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਖਿਲਾਫ ਜੋ ਵੀ ਧੜਾ ਖੜਾ ਹੋਵੇਗਾ ਉਹ ਉਸ ਨੂੰ ਸਮਰਥਨ ਦੇਣਗੇ। ਨਾਲ ਹੀ ਉਹਨਾਂ ਕਿਹਾ ਕਿ ਉਹ ਅਕਾਲੀ ਦਲ ਦੀ ਦੋਹਰੀ ਰਾਜਨੀਤੀ ਨੂੰ ਵੀ ਉਜਾਗਰ ਕਰਨ ਦੀ ਕੋਸ਼ਿਸ਼ ਕਰਨਗੇ। मैं समझदा मीटिंगां हो रही ने, एक मूड बन चुका है कौम का कि श्रोमणी गुरुद्वारा प्रबंधक कमेटी नूं श्री अकाल तख्त साहब नूं आज़ाद कराना एक परिवार कोलों। ਉਹਦੇ वास्ते ਜਿਹੜੇ लोग ਅਸੀਂ ਇਕੱਠੇ ਹੁੰਨੇ ਆ, ਅਸੀਂ ਆਪਣੀਆਂ ਪਾਰਟੀਆਂ ਨੇ, ਆਪਣੇ ਧੜੇ ਨੇ, ਲੇਕਿਨ ਇਹ ਕਾਮਨ ਫੈਕਟਰ ਸਾਡੇ 'ਚ ਹੈਗਾ ਕਿ ਅਸੀਂ ਇਹ ਸਾਡੀਆਂ ਇੰਸਟੀਟਿਊਸ਼ਨਸ ਜਿਹੜਾ 1920 ਚ ਅਕਾਲੀ ਦਲ ਬਣਿਆ ਸੀ, ਜਿਸ ਸੋਚ ਤੇ ਬਣਿਆ ਸੀ, ਜਿਸ ਕੁਰਬਾਨੀਆਂ ਨਾਲ ਬਣਿਆ ਸੀਗਾ, ਜਿਹੜੇ ਮਹੰਤਾਂ ਨੂੰ ਕੱਢਿਆ ਸੀ, ਅੱਜ ਨਵੇਂ ਕਿਸਮ ਦੇ ਮਹੰਤ ਸਾਡੀ ਸ਼ਕਲ 'ਚ ਆ ਕੇ ਬੈਠੇ ਨੇ। ਉਹਨਾਂ ਨੂੰ ਕੱਢਣਾ, ਉਹਦੇ ਵਾਸਤੇ ਇਕੱਠੇ ਹੁੰਨੇ ਆ, ਉਹਦੇ ਵਾਸਤੇ ਪ੍ਰੋਗਰਾਮ ਹੋ ਰਹੇ ਨੇ ਔਰ ਇੱਕ ਹੌਲੀ ਜਿਹਾਦ ਬਣਦਾ ਜਾ ਰਿਹਾ। उधर विशेष तौर पर पहुंचे साबका केंद्रीय मंत्री रह चुके बलवंत सिंह रामूवालिया ने भी अपनी पड़ास करदियां किहा कि 1920 विच मोर्चे ला के गुरुद्वारा साहिब दियां गोलकां नूं जैतो ते मोर्चे तो बाद आजाद करवाया सी ते हुण मुड़ तो 100 साल बाद 2020 विच गुरु दियां गोलकां नूं मुड़ तो बादलां दे कब्जे तो छुड़वाउण दा टीचा मिथ्या गया है। केवल ते केवल जेड़ा इतिहास गुरुद्वारे साहिबाना दी दुरुपयोग है ਉਹ 1920 ਚ ਇੱਕ ਮੋਰਚਾ ਲੱਗਿਆ ਸੀ। ਬੜਾ ਸੋਹਣਾ ਸਵਾਲ ਕੀਤਾ। ਇੱਕ ਮੋਰਚਾ 1920 ਚ ਲੱਗਿਆ ਸੀ, ਇੱਕ ਮੋਰਚਾ 2020 ਦਾ। ਇਹ ਗੁਰਦੁਆਰਿਆਂ ਦੇ ਅੰਦੋਲਨ ਤੇ ਗੁਰਦੁਆਰਿਆਂ ਦੀ ਲੁੱਟ ਖਸੁੱਟ ਦੇ ਖਿਲਾਫ ਤੇ ਗੁਰਦੁਆਰਿਆਂ ਵਿੱਚ ਤਾਕਤਵਰਾਂ ਤੇ ਸ਼ਕਤੀਆਂ ਦਾ ਦਖਲ ਖਤਮ ਕਰਨ ਲਈ ਇਹ ਗੁਰਦੁਆਰਾ ਸੁਧਾਰ ਲਹਿਰ ਦੀ ਦੂਜੀ ਜੰਗ ਹੈ। ਉਹ ਵੀ ਜੈਤੋ ਤੋਂ ਹੋਈ ਸੀ। ਜੈਤੋ 1920 ਚ ਗੋਲੀ ਚੱਲੀ ਸੀ ਤੇ ਜੈਤੋ ਦੇ ਨੇੜੇ 5 ਕਿਲੋਮੀਟਰ ਤੇ ਬਰਗਾੜੀ ਤੇ ਕੋਟਕਪੂਰੇ ਉੱਥੇ ਗੋਲੀ ਚੱਲੀ। ਇਹ ਸਿਮਿਲੈਰਿਟੀ ਗੁਰੂ ਗੋਬਿੰਦ ਸਿੰਘ ਕਰ ਰਹੇ। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ।
ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਬ੍ਰੇਕ ਤੋਂ ਬਾਅਦ TV84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਾਦਿਆਂ ਅਗਲੀ ਖਬਰ ਵੱਲ। ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਲ ਪਾਰਟੀ ਮੀਟਿੰਗ ਵਿੱਚ ਕੱਲ ਪਾਸ ਕੀਤੇ ਗਏ ਮਤੇ ਨੂੰ ਲੈ ਕੇ ਭਾਰੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਬੈਂਸ ਵੱਲੋਂ ਅੱਜ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕਰ ਸੂਬਾ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਗੰਭੀਰ ਦੋਸ਼ ਲਗਾਏ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਲ ਪਾਰਟੀ ਮੀਟਿੰਗ ਵਿੱਚ ਪਾਸ ਕੀਤਾ ਗਿਆ ਮਤਾ ਪੰਜਾਬ ਲਈ ਬਹੁਤ ਘਾਤਕ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ। ਬੈਂਸ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਕਿਸੇ ਵੀ ਪਾਰਟੀ ਵੱਲੋਂ ਇਸ ਮਤੇ ਦਾ ਵਿਰੋਧ ਨਹੀਂ ਕੀਤਾ ਗਿਆ, ਇਸ ਲਈ ਉਹ ਪਾਰਟੀਆਂ ਵੀ ਫੈਸਲੇ ਲਈ ਉਨੀਆਂ ਹੀ ਜ਼ਿੰਮੇਵਾਰ ਨੇ। ਬੈਂਸ ਨੇ ਤਾਂ ਇਸ ਮਤੇ ਤੇ ਪੰਜਾਬ ਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਪੰਜਾਬ ਅਸੈਂਬਲੀ ਦੇ ਸੈਸ਼ਨ ਨੂੰ ਬੁਲਾਉਣ ਦੀ ਮੰਗ ਕੀਤੀ ਹੈ। ਅਫਸੋਸ ਹੋਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਪ੍ਰੈਸ ਕਾਨਫਰੰਸ ਕਰ ਰਹੇ ਸਨ ਤੇ ਉਹਨਾਂ ਨੇ ਪਹਿਲੀ ਗੱਲ ਕੀਤੀ ਕਿ ਅੱਜ ਅਸੀਂ ਰਿਜ਼ੋਲਵ ਕੀਤਾ, ਅਸੀਂ ਪ੍ਰਸਤਾਵ ਪਾਸ ਕੀਤਾ, ਟ੍ਰਿਬਿਊਨਲ ਦੀ ਮੰਗ ਕੀਤੀ। ਅਸੀਂ ਸਭ ਤੋਂ ਵੱਡਾ ਪੰਜਾਬ ਦੇ ਲਈ ਇੱਕ ਖਤਰਨਾਕ ਘਾਤਕ ਫੈਸਲਾ ਜਿਹੜਾ ਕੱਲ ਦੀ ਆਲ ਪਾਰਟੀ ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ ਅਸੀਂ ਰਿਪੇਰੀਅਨ ਸਟੇਟ ਦੇ ਵਾਰਸ ਹਾਂ। ਪੰਜਾਬ ਸੂਬਾ ਰਿਪੇਰੀਅਨ ਸਟੇਟ ਹੈ। ਜੇ ਮੇਰੇ ਦੋਸਤ ਜਿਹੜੇ ਅਪੋਜੀਸ਼ਨ ਦੇ ਲੀਡਰ ਸਾਹਿਬਾਨ ਭਾਰਤ ਦਾ ਸੰਵਿਧਾਨ ਤੇ ਪਾਣੀਆਂ ਦਾ ਕਾਨੂੰਨ ਪੜ੍ਹ ਕੇ ਗਏ ਹੁੰਦੇ ਤੇ ਟੋਕ ਦਿੰਦੇ, ਅਪੋਜ਼ ਕਰਦੇ। ਉੱਥੇ ਭਾਰਤੀ ਸੰਵਿਧਾਨ ਦੇ 7ਵੇਂ ਸ਼ਡਿਊਲ ਦੀ 5ਵੀਂ ਐਂਟਰੀ, ਮੇਰੀ ਗੱਲ ਰਿਕਾਰਡ ਤੇ ਆ, ਤੁਸੀਂ ਗੂਗਲ ਤੇ ਜਾ ਕੇ ਸਰਚ ਕਰਿਓ। 7ਵੇਂ ਸ਼ਡਿਊਲ ਦੀ 5ਵੀਂ ਐਂਟਰੀ ਦੇ ਵਿੱਚ ਸਾਫ਼ ਤੇ ਸਪਸ਼ਟ ਲਿਖਿਆ ਕਿ ਜਿੱਥੇ ਅੰਤਰਰਾਜੀ ਦਰਿਆ ਹੈਗਾ, ਅੰਤਰਰਾਜੀ ਰਿਵਰ ਹੈਗਾ, ਇੰਟਰਸਟੇਟ ਰਿਵਰ ਆ, 2 ਜਾਂ 3 ਜਾਂ 4 ਜਾਂ 5 ਰਾਜਾਂ ਦੇ ਆਪਸ ਦੇ ਵਿੱਚ ਡਿਸਪਿਊਟ ਪੈਦਾ ਹੋ ਗਿਆ, ਉਸ ਸਾਂਝੇ ਦਰਿਆ ਦੇ ਪਾਣੀ ਨੂੰ ਲੈ ਕੇ ਤੇ ਫਿਰ ਕੇਂਦਰ ਦਖਲਅੰਦਾਜ਼ੀ ਕਰਕੇ ਟ੍ਰਿਬਿਊਨਲ ਬਣਾ ਸਕਦਾ ਹੈ। ਅਫਸੋਸ ਹੈ ਕਿ ਨਾ ਸਾਡਾ ਰਾਵੀ, ਨਾ ਸਤਲੁਜ ਤੇ ਨਾ ਬਿਆਸ, ਨਾ ਦਿੱਲੀ, ਨਾ ਹਰਿਆਣਾ ਤੇ ਨਾ ਰਾਜਸਥਾਨ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਹੀ ਨਹੀਂਗਾ। ਅਸੀਂ ਤਾਂ ਲੜਾਈ ਲੜ ਰਹੇ ਹਾਂ ਕਿ ਜਿਹੜਾ ਪਹਿਲਾਂ ਸਾਡੇ ਨਾਲ ਕਾਣੀ ਵੰਡ ਹੋਈ ਆ, ਉਹ ਕਾਣੀ ਵੰਡ ਗੈਰ ਸੰਵਿਧਾਨਕ ਆ। ਸਾਡਾ ਸੰਵਿਧਾਨਕ ਰਾਈਟ ਜਿਹੜਾ ਸੀ ਉਹ ਖੋਹ ਲਿਆ ਕੇਂਦਰ ਨੇ। ਅਸਲ ਕਾਰਨ ਕੈਪਟਨ ਅਮਰਿੰਦਰ ਸਿੰਘ ਦਾ ਸੀ ਵੀ ਜਿਹੜੀ ਜਾਣਕਾਰੀ ਆ ਉਹਨੂੰ ਆਲ ਪਾਰਟੀ ਮੀਟਿੰਗ ਤੋਂ ਬਾਹਰ ਕਿਵੇਂ ਰੱਖਣਾ ਹੈ, ਤਾਂ ਕਿ ਬਾਕੀ ਦੋਸਤ ਮੇਰੇ ਗਏ ਬੜੇ ਕਾਬਲ ਹੈਗੇ ਆ। ਉਹ ਮੈਂ ਉਹਨਾਂ ਦੀ ਕਾਬਲੀਅਤ ਤੇ ਸ਼ੱਕ ਨਹੀਂ ਪ੍ਰਗਟ ਕਰ ਰਿਹਾ, ਬੜੇ ਆਪੋ ਆਪਣੇ ਫੀਲਡ ਦੇ ਵਿੱਚ ਬੜੀ ਮਹਾਰਤ ਆ। ਪਰ ਅਫਸੋਸ ਹੋਇਆ ਕਿ ਅੰਦਰ ਉਹ ਕੈਪਟਨ ਅਮਰਿੰਦਰ ਸਿੰਘ ਦੇ ਬਣਾਏ ਹੋਏ ਜਿਹੜੇ ਪ੍ਰੋਗਰਾਮ ਦੇ ਵਿੱਚ ਸੀ, ਮੇਜ਼ਾਂ ਥਪਥਪਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਮੈਂ ਕਹੂੰਗਾ ਇੱਕ ਕਿਸਮ ਦੀ ਮੁੱਖ ਮੰਤਰੀ ਦੇ ਔਰੇ ਥੱਲੇ ਆ ਗਏ, ਪ੍ਰਭਾਵ ਥੱਲੇ ਆ ਗਏ। ਜੋ ਉਹਨਾਂ ਨੇ ਪੰਜਾਬ ਪ੍ਰਤੀ ਗਲਤ ਪ੍ਰਸਤਾਵ ਪੇਸ਼ ਕੀਤਾ ਉਹਨੂੰ ਸੈਕੰਡ ਕਰਕੇ ਉਹਦੇ ਨਾਲ ਸਹਿਮਤੀ ਜ਼ਾਹਰ ਕਰ ਰਹੇ। ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਤੇ ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਭਾਰਤ ਦੇ ਸਰਵੋਤਮ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਮੁੜ ਤੋਂ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖ ਕੇ ਉਹਨਾਂ ਇਹ ਮੰਗ ਕੀਤੀ। ਮਨੀਸ਼ ਤਿਵਾੜੀ ਨੇ ਮੋਦੀ ਨੂੰ ਲਿਖੀ ਚਿੱਠੀ ਵਿੱਚ ਇਹ ਵੀ ਮੰਗ ਕੀਤੀ ਹੈ ਕਿ ਮੋਹਾਲੀ ਸਥਿਤ ਹਵਾਈ ਅੱਡੇ ਦਾ ਨਾਮ ਸ਼ਹੀਦ ਆਜ਼ਮ ਭਗਤ ਸਿੰਘ ਹਵਾਈ ਅੱਡਾ ਕੀਤਾ ਜਾਵੇ। ਤਿਵਾੜੀ ਨੇ ਕਿਹਾ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵੱਲੋਂ ਬ੍ਰਿਟਿਸ਼ ਹਕੂਮਤ ਦੇ ਕੀਤੇ ਵਿਰੋਧ ਨੇ ਦੇਸ਼ ਭਗਤਾਂ ਦੀ ਇੱਕ ਪੂਰੀ ਪੀੜ੍ਹੀ ਨੂੰ ਪ੍ਰੇਰਿਤ ਕੀਤਾ ਤੇ ਇਹਨਾਂ ਆਜ਼ਾਦੀ ਘੁਲਾਟੀਆਂ ਨੇ 23 ਮਾਰਚ 1931 ਨੂੰ ਆਪਣਾ ਬਲੀਦਾਨ ਦਿੱਤਾ। ਉਹਨਾਂ ਪੀਐਮ ਮੋਦੀ ਨੂੰ ਅਪੀਲ ਕੀਤੀ ਕਿ 26 ਜਨਵਰੀ 2020 ਨੂੰ ਇਹਨਾਂ ਤਿੰਨਾਂ ਸ਼ਹੀਦਾਂ ਨੂੰ ਭਾਰਤ ਰਤਨ ਦਿੱਤਾ ਜਾਵੇ। ਇਹਨਾਂ ਨੂੰ ਅਧਿਕਾਰਿਕ ਰੂਪ ਨਾਲ ਸ਼ਹੀਦ ਆਜ਼ਮ ਐਲਾਨਿਆ ਜਾਵੇ। ਚੰਡੀਗੜ੍ਹ ਸਥਿਤ ਹਵਾਈ ਅੱਡੇ ਦਾ ਨਾਮ ਸ਼ਹੀਦ ਆਜ਼ਮ ਭਗਤ ਸਿੰਘ ਹਵਾਈ ਅੱਡਾ ਕੀਤਾ ਜਾਵੇ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਲੁਧਿਆਣਾ ਪੁਲਿਸ ਦੇ ACP ਕੋਲ ਪੇਸ਼ ਹੋਏ। ਉਹਨਾਂ ਖਿਲਾਫ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾਉਣ ਦਾ ਇਲਜ਼ਾਮ ਹੈ। ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਖਿਲਾਫ ਲੁਧਿਆਣਾ ਦੇ RTI ਐਕਟਿਵਿਸਟ ਕੁਲਦੀਪ ਸਿੰਘ ਖੇੜਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਹ ਗਾਇਕ
ਗੀਤਾਂ ਵਿੱਚ ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ, ਜੋ ਕਿ ਪੰਜਾਬ ਦੀ ਯੂਥ ਨੂੰ ਗਲਤ ਸੰਦੇਸ਼ ਦਿੰਦਾ ਹੈ। ਕੁਲਦੀਪ ਸਿੰਘ ਖੇੜਾ ਨੇ ਪੁਲਿਸ ਨੂੰ ਇਸ ਤੇ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਸ਼ਿਕਾਇਤ ਸੀਗੀ ਆਰਟੀ ਐਕਟਿਵਿਸਟ ਖਹਿਰਾ ਉਹਨਾਂ ਵੱਲੋਂ ਸੀਗੀ ਜਿਹੜੀ ਹਾਈ ਕੋਰਟ ਦੀ ਜੱਜਮੈਂਟ ਆ 22/7/2019 ਦੀ। ਉਹਦੇ ਵਿੱਚ ਹਾਈ ਕੋਰਟ ਦੀ ਡਾਇਰੈਕਸ਼ਨਸ ਨੇ ਕਿ ਕੋਈ ਵੀ ਸੈਲੀਬ੍ਰਿਟੀ ਜਾਂ ਸਿੰਗਰ ਜਾਂ ਕੋਈ ਵੀ ਇਹੋ ਜਿਹਾ ਜਿਹੜਾ ਪਬਲਿਕ ਫਿਗਰ ਹੈ ਉਹ ਕੋਈ ਇਹੋ ਜਿਹਾ ਚੀਜ਼ ਨਹੀਂ ਕਰੂਗਾ, ਗਾਣਾ ਨਹੀਂ ਗਾਊਗਾ, ਕੋਈ ਵੀਡੀਓ ਅਪਲੋਡ ਨਹੀਂ ਕਰੂਗਾ ਜਿਸ 'ਚ ਲਿਕਰ ਨੂੰ ਤੇ ਵੈਪਨਸ ਨੂੰ ਗਲੋਰੀਫਾਈ ਕੀਤਾ ਗਿਆ ਹੋਵੇ। ਇਹਦੇ ਉਹਦੀ ਸੀ ਕਿ ਜਿਹੜੀ ਇਹਨਾਂ ਨੇ ਮਨਕੀਰ ਤੌਲਖ ਨੇ ਤੇ ਸਿੱਧੂ ਮੂਸੇਵਾਲੇ ਨੇ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਇਹਨਾਂ ਨੇ ਕੋਈ 4-5 ਇੱਕ ਗਾਣਾ ਗਾਇਆ ਸੀ ਜਿਹੜਾ ਹਾਲੇ ਤੱਕ ਵੈਸੇ ਰਿਕਾਰਡ ਨਹੀਂ ਹੋਇਆ ਕਿ ਉਹਦੇ ਵਿੱਚ ਵੈਪਨਸ ਨੂੰ ਤੇ ਸ਼ਰਾਬ ਨੂੰ ਗਲੋਰੀਫਾਈ ਕੀਤਾ ਹੋਇਆ ਸੀ ਐਜ਼ ਅ ਪਰਸਨ। ਉਹਦੇ ਅਗੇਂਸਟ ਨੇ ਕੰਪਲੇਂਟ ਸੀ ਕਿ ਇਹਨਾਂ ਤੇ ਉਸ ਜੱਜਮੈਂਟ ਦੇ ਅਕੋਰਡਿੰਗ ਕਾਰਵਾਈ ਕੀਤੀ ਜਾਵੇ। ਠੀਕ ਹੈ, ਵੈਰੀਫਾਈ ਕੀਤੀ ਤੁਸੀਂ ਵੀਡੀਓ ਹੋਈ ਹੈ? ਹਾਂਜੀ, ਉਹ ਵੀਡੀਓ ਮੇਰੇ ਕੋਲ ਹੈਗੀ ਹੈ, ਜਗਬਾਨੀ ਨੇ ਕਵਰ ਕੀਤੀ ਹੋਈ ਹੈ। ਉਹ ਵੀਡੀਓ ਮੈਂ ਦੇਖੀ ਹੈ, ਮੇਰੇ ਕੋਲ ਹੈਗੀ ਹੈ। ਉਹਦੇ ਬਾਰੇ ਉਹਨਾਂ ਨੇ ਇਹ ਕਿਹਾ ਕਿ ਨਾ ਤਾਂ ਇਹ ਗਾਣਾ ਮੈਂ ਰਿਕਾਰਡ ਕੀਤਾ, ਨਾ ਮੇਰੇ ਵੱਲੋਂ ਲਿਖਿਆ ਗਿਆ, ਨਾ ਮੈਂ ਕਦੀ ਇਹ ਪਬਲਿਕਲੀ ਜਾਂ ਵੈਸੇ ਗਾਇਆ, ਨਾ ਮੈਂ ਲਾਈਵ ਸ਼ੋਅ 'ਚ ਗਾਇਆ। ਇਹ ਅਸੀਂ ਘਰੇ ਬੈਠੇ ਸੀ 4 ਜਣੇ, ਉਹ ਤੇ ਇਨਕਲੂਡਿੰਗ ਮਨਕੀਰ ਤੌਲਖ, ਉਹਨਾਂ ਨੇ ਆਪਸ 'ਚ ਬੈਠੇ ਗਾਣਾ ਗਾਇਆ ਸੀ। ਉਹ ਕਿਸੇ ਹੋਰ ਦਾ ਗਾਣਾ ਹੈ, ਕੋਈ ਸਾਬੀ ਪਿੰਟਰ ਸਿੰਗਰ ਆ, ਉਹਦਾ ਲਿਖਿਆ ਹੋਇਆ ਗਾਣਾ, ਉਹਦਾ ਗਾਇਆ ਹੋਇਆ ਗਾਣਾ ਉਹ ਨੋਟ, ਉਹਨੇ ਵੀ ਕੋਈ ਪ੍ਰੋਪਰ ਰਿਕਾਰਡ ਨਹੀਂ ਕਰਾਇਆ ਹੋਇਆ। ਵੈਸੇ ਕਿਸੇ ਨੇ ਉਹਦਾ ਵੀ ਗਾਣਾ ਹੀ ਅਪਲੋਡ ਕੀਤਾ ਹੋਇਆ YouTube ਤੇ। ਉਹਨੇ ਉਹਦੀ ਲਾਈਨਾਂ ਬੈਠੇ ਬੈਠੇ ਆਪਸ 'ਚ ਗਾਈਆਂ ਸੀ ਕਿ ਉਹਦੀ ਕੋਈ ਇੰਟੈਂਸ਼ਨ ਨਹੀਂ ਸੀ। ਜੇ ਉਹਦੇ ਕੋਲ ਕੋਈ ਇਹੋ ਜਿਹੀ ਉਹਨੇ ਕੰਪਲਾਈ ਨਹੀਂ ਕੀਤੀ ਤਾਂ ਮਾਫੀ ਮੰਗੀ ਉਹਨੇ। ਬਾਕੀ ਉਹਨੂੰ ਹਾਈ ਕੋਰਟ ਦੀ ਜਿਹੜੀ ਉਹ ਜੱਜਮੈਂਟ ਸੀ ਉਹਨੂੰ ਅਸੀਂ ਰਿਸੀਵ ਕਰਾਤੀ ਹੈ ਤੇ ਉਹਨੂੰ ਪੜਵਾਤਾ ਕਿ ਕੋਈ ਵੀ ਕੱਲ ਨੂੰ ਜਿਹੜਾ ਸ਼ੋਅ ਦਾ ਹੈਗਾ ਉਹਦੇ ਵਿੱਚ ਇਹੋ ਜਿਹੀ ਕੋਈ ਉਹ ਅਗੇਂਸਟ ਇਸ ਜੱਜਮੈਂਟ ਤੇ ਕੋਈ ਵੀ ਕੰਮ ਨਹੀਂ ਕਰੂਗਾ। ਇੱਕ ਸਰ ਸਾਲ 2015 ਦੇ ਇੱਕ ਇਰਾਦਾਈ ਕਤਲ ਮਾਮਲੇ ਵਿੱਚ ਗੈਂਗਸਟਰ ਦਿਲਪ੍ਰੀਤ ਬਾਬਾ ਤੇ ਉਸ ਦੇ ਸਾਥੀ ਜਸਪਾਲ ਜੱਸੀ ਕਲਮਾ ਗੈਂਗਸਟਰ ਨੂੰ ਰੋਪੜ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ 5-5 ਸਾਲ ਕੈਦ ਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿੱਚ ਨਾਮਜ਼ਦ ਉਹਨਾਂ ਦੇ ਤੀਸਰੇ ਸਾਥੀ ਨੂੰ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਹੈ। ਦਰਅਸਲ ਪੀੜਤ ਬਚਿੱਤਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 4 ਦਸੰਬਰ 2015 ਨੂੰ ਰਾਤ 9:15 ਵਜੇ ਦੇ ਕਰੀਬ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਸੇ ਕੰਮ ਤੇ ਜਾ ਰਿਹਾ ਸੀ ਤਾਂ ਪਿੱਛੇ ਆ ਰਹੀ ਸਫੈਦ ਰੰਗ ਦੀ ਸਵਿਫਟ ਕਾਰ ਵਿੱਚ ਸਵਾਰ ਦਿਲਪ੍ਰੀਤ ਬਾਬਾ ਤੇ ਉਸਦੇ ਸਾਥੀਆਂ ਨੇ ਉਸ ਤੇ ਪਿਸਤੌਲ ਕੱਢ ਕੇ ਹਮਲਾ ਕਰ ਦਿੱਤਾ। ਇਸ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਅਦਾਲਤ ਨੇ ਦਿਲਪ੍ਰੀਤ ਤੇ ਉਸਦੇ ਸਾਥੀ ਜਸਪਾਲ ਜੱਸੀ ਕਲਮਾ ਨੂੰ ਇਹ ਸਜ਼ਾ ਸੁਣਾਈ ਹੈ। ਭਾਰਤ ਦੇ ਗੁਆਂਢੀ ਮੁਲਕ ਚੀਨ ਵਿੱਚ ਖਤਰਨਾਕ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ। ਇਸ ਦੇ ਨਾਲ ਹੀ 800 ਤੋਂ ਵੱਧ ਲੋਕ ਬਿਮਾਰ ਨੇ। ਚੀਨ ਨੇ 1.25 ਕਰੋੜ ਦੀ ਆਬਾਦੀ ਵਾਲੇ ਵੁਹਾਨ ਸਣੇ 9 ਸ਼ਹਿਰ ਸੀਲ ਕਰ ਦਿੱਤੇ ਨੇ। ਵੁਹਾਨ ਵਿੱਚ 700 ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹਦੇ ਨੇ। ਸਾਊਦੀ ਅਰਬ ਵਿੱਚ ਇੱਕ ਭਾਰਤੀ ਨਰਸ ਵੀ ਕਰੋਨਾ ਵਾਇਰਸ ਦਾ ਸ਼ਿਕਾਰ ਹੋ ਗਈ ਹੈ। ਇਸ ਦੇ ਨਾਲ ਹੀ ਭਾਰਤੀ ਦੂਤਾਵਾਸ ਨੇ ਚੀਨ ਦੇ ਵੁਹਾਨ ਵਿੱਚ ਭਾਰਤੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਚੀਨ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਸੈਲਾਨੀਆਂ ਦੀ ਥਰਮਲ ਸਕੈਨਿੰਗ ਦਿੱਲੀ, ਮੁੰਬਈ ਤੇ ਕੋਲਕਾਤਾ ਦੇ ਨਾਲ-ਨਾਲ ਚੰਡੀਗੜ੍ਹ ਦੇ ਹਵਾਈ ਅੱਡਿਆਂ ਤੇ ਵੀ ਕੀਤੀ ਜਾ ਰਹੀ ਹੈ। ਜਦਕਿ ਮੁੰਬਈ ਵਿੱਚ ਕਰੋਨਾ ਵਾਇਰਸ ਦੇ 2 ਸ਼ੱਕੀ ਮਾਮਲੇ ਸਾਹਮਣੇ ਆਏ ਨੇ। ਦੋਵੇਂ ਸ਼ੱਕੀ ਵਿਅਕਤੀਆਂ ਨੂੰ ਕਸਤੂਰਬਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। ਦਿੱਲੀ ਚੋਣਾਂ ਨੇ ਵਧਾਇਆ ਸਿਆਸੀ ਤਾਪਮਾਨ, ਸਿਆਸਤਦਾਨਾਂ ਵੱਲੋਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਪੂਰੀ ਕੋਸ਼ਿਸ਼। ਅਮਿਤ ਸ਼ਾਹ ਦੇ ਆਰੋਪਾਂ ਦਾ ਕੇਜਰੀਵਾਲ ਵੱਲੋਂ ਜਵਾਬ। ਅਮਿਤ ਸ਼ਾਹ ਨੇ ਕਿਹਾ ਦਿੱਲੀ ਵਿੱਚ ਵਾਈਫਾਈ ਲੱਭਦਿਆਂ ਮੋਬਾਈਲ ਦੀ ਬੈਟਰੀ ਮੁੱਕੀ। ਕੇਜਰੀਵਾਲ ਨੇ ਦਿੱਤਾ ਜਵਾਬ, ਕਿਹਾ ਫ੍ਰੀ ਵਾਈਫਾਈ ਦੇ ਨਾਲ ਫ੍ਰੀ ਬੈਟਰੀ ਚਾਰਜਿੰਗ ਦਾ ਵੀ ਇੰਤਜ਼ਾਮ ਕੀਤਾ। ਦਿੱਲੀ ਵਿੱਚ 200 ਯੂਨਿਟ ਬਿਜਲੀ ਫ੍ਰੀ। ਦਿੱਲੀ ਚੋਣਾਂ ਵਿੱਚ ਅਕਾਲੀ ਦਲ ਕਿਸ ਦਾ ਦੇਵੇਗਾ ਸਾਥ? ਦਿੱਲੀ ਕਮੇਟੀ ਦੀ ਮੀਟਿੰਗ ਰਹੀ ਬੇਸਿੱਟਾ। ਦਿੱਲੀ ਦੇ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ ਤੇ ਛੱਡੀ ਟੇਕ। ਸੁਖਬੀਰ ਦੇ ਫੈਸਲੇ ਮੁਤਾਬਕ ਚੁੱਕਣਗੇ ਅਗਲਾ ਕਦਮ। ਬਹਿਬਲ ਕਲਾਂ ਗੋਲੀकांड ਦੇ ਮੁੱਖ ਗਵਾਹ ਦੀ ਮੌਤ ਤੋਂ ਬਾਅਦ ਸਵਾਲਾਂ ਤੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਆਏ ਸਾਹਮਣੇ। ਸੁਖਬੀਰ ਬਾਦਲ ਤੇ ਲਗਾਏ ਇਲਜ਼ਾਮ, ਕਿਹਾ ਸੁਖਬੀਰ ਸਿਆਸਤਕਾਰ ਉਹਨਾਂ ਨੂੰ ਫਸਾਉਣ ਦੀ ਕਰ ਰਹੇ ਨੇ ਕੋਸ਼ਿਸ਼। ਸੁਖਦੇਵ ਸਿੰਘ ਢੀਂਡਸਾ, ਬਲਵੰਤ ਸਿੰਘ ਰਾਮੂਵਾਲੀਆ ਤੇ ਮਨਜੀਤ ਸਿੰਘ ਜੀਕੇ ਨੇ ਬਾਦਲ ਪਰਿਵਾਰ ਖਿਲਾਫ ਕੀਤੀ ਬਗਾਵਤ ਤੇਜ਼। ਕਿਹਾ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਛੁਡਾਉਣਾ ਮੁੱਖ ਮਕਸਦ। ਟਕਸਾਲੀਆਂ ਨਾਲ ਵੀ ਰਾਬਤਾ ਕਾਇਮ ਕਰਨ ਦੀਆਂ ਦੱਸੀਆਂ ਸੰਭਾਵਨਾਵਾਂ। ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਲਗਾਏ ਕੇਂਦਰ ਸਰਕਾਰ ਦੀਆਂ ਹਦਾਇਤਾਂ ਤੇ ਕੰਮ ਕਰਨ ਦੇ ਆਰੋਪ। ਕਿਹਾ ਕੱਲ ਸਰਬ ਪਾਰਟੀ ਮੀਟਿੰਗ ਵਿੱਚ ਪਾਣੀਆਂ ਨੂੰ ਲੈ ਕੇ ਪਾਸ ਕੀਤਾ ਗਿਆ ਮਤਾ ਪੰਜਾਬ ਲਈ ਘਾਤਕ। ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਝੱਲਣਾ ਪਵੇਗਾ ਭਾਰੀ ਨੁਕਸਾਨ। ਇਸ ਦੇ ਨਾਲ ਹੀ TV84 ਦਾ ਖਬਰਾਂ ਦਾ ਆਈ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਕਸ਼ਮੀਰੀਆਂ ਤੇ ਹੋ ਰਹੇ